अस्सलाम वालेकुम, सत श्री अकाल जी। उम्मीद करना कि सारे ठीक होगे। अच्छा जी, माशाअल्लाह एक होर स्टूडेंट पास होए ने, अशरफ अदरीस भाई ने। इन्हां दी एक गलती होई है और इन्हां अपनी थ्योरी पास कर ली। तुहानूं बहुत बहुत मुबारक होवे। ते उन्हां स्टूडेंट वास्ते जिन्हां लाइसेंस नवां शुरू कीता है जां हले शुरू करने दा सोच रहे ने, ये सोचदे ने कि साडे कोल नहीं होना, मुश्किल है। ਜਦੋਂ ਤੁਸੀਂ ਸ਼ੁਰੂ ਕਰਦੇ ਹੋ, ਪਹਿਲੇ ਹਫ਼ਤਾ 10 ਦਿਨ ਕੁਛ ਸਮਝ ਨਹੀਂ ਆਉਂਦਾ। ਬਿਲਕੁਲ ਕੋਈ ਸਮਝ ਨਹੀਂ ਆਉਂਦੀ। ਜ਼ਿਆਦਾਤਰ ਬੰਦਿਆਂ ਨੂੰ ਤਾਂ ਸਿਰ ਪੀੜ ਲੱਗ ਜਾਂਦੀ ਹੈ, ਕਿਉਂਕਿ ਉਹਦੀ ਵਜ੍ਹਾ ਹੈ ਕਿ ਸਮਝ ਨਹੀਂ ਆਉਂਦੀ। ਤੇ ਇਹ ਸਾਰਿਆਂ ਨਾਲ ਇਹ ਚੀਜ਼ ਹੁੰਦੀ ਹੈ, ਕੋਈ ਤੁਸੀਂ ਵੱਖਰੇ ਨਹੀਂ ਜਾਂ ਪਹਿਲੇ ਨਹੀਂ ਜਿਨ੍ਹਾਂ ਨਾਲ ਇਹ ਚੀਜ਼ ਹੁੰਦੀ ਹੈ ਬਈ। ਕਿਸੇ ਨੂੰ ਹਫ਼ਤੇ ਵਿੱਚ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਸੇ ਨੂੰ 2 ਹਫ਼ਤੇ ਲੱਗ ਜਾਂਦੇ ਨੇ। ਤੇ ਜਿਹੜੇ ਬੰਦੇ ਇਹ ਸੋਚਦੇ ਨੇ ਵੀ ਸਾਨੂੰ ਜ਼ੁਬਾਨ ਨਹੀਂ ਆਉਂਦੀ, ਸਾਡੇ ਕੋਲ ਨਹੀਂ ਹੋਣਾ, ਭਾਈਜਾਨ ਬੜੇ ਉਹ ਬੰਦੇ ਨੇ ਜਿਨ੍ਹਾਂ ਨੂੰ ਬਿਲਕੁਲ ਪੜ੍ਹਨਾ ਵੀ ਨਹੀਂ ਆਉਂਦਾ, ਜਿਨ੍ਹਾਂ ਲਾਇਸੈਂਸ ਕੀਤਾ ਹੈ। ਹੁਣ ਮੈਨੂੰ ਮੈਸੇਜ ਇਤਨੇ ਆ ਜਾਂਦੇ ਨੇ ਕਿ ਮੈਨੂੰ ਉੱਪਰ ਯਾਦ ਵੀ ਨਹੀਂ ਰਹਿੰਦਾ ਵੀ ਕਿਹਨੇ ਮੈਸੇਜ ਕੀਤੇ ਸੀ ਜਾਂ ਕੀ ਆਪਣੀ ਸਟੋਰੀ ਦੱਸੀ ਹੈ। ਅਗਰ ਮੈਂ ਤੁਹਾਨੂੰ ਉਹ ਸਟੋਰੀਆਂ ਸੁਣਾਵਾਂ ਤੇ ਬੰਦਾ ਤੁਸੀਂ ਸੁਣ ਕੇ ਖੁਦ ਹੈਰਾਨ ਹੋ ਜਾਵੋ ਕਿ ਐਸੇ ਐਸੇ ਬੰਦੇ ਲਾਇਸੈਂਸ ਕੀਤਾ ਹੈ। ਕੋਈ ਮੈਂ ਉਹ ਡੀਗ੍ਰੇਡ ਨਹੀਂ ਕਰ ਰਿਹਾ, ਮਤਲਬ ਇਹ ਵੇ ਕਿ ਜਿਹੜਾ ਮਿਹਨਤ ਕਰਦਾ ਹੈ, ਪੜ੍ਹਾਈ ਜਿਹੜੀ ਆਪਣੀ ਸਟੱਡੀ ਕੰਟੀਨਿਊ ਰੱਖਦਾ, ਉਹ ਕਰ ਲੈਂਦਾ ਹੈ। ਜਿਹਨੂੰ ਜ਼ੁਬਾਨ ਆਉਂਦੀ ਹੈ, ਚਲੋ ਉਹ ਇੱਕ ਐਗਜ਼ਾਮਪਲ ਦੇ ਰਿਹਾ, ਉਹ 2 ਮਹੀਨਿਆਂ 'ਚ ਕਰ ਲਏਗਾ। ਜਿਹਨੂੰ ਨਹੀਂ ਆਉਂਦੀ ਉਹ 3 'ਚ ਕਰ ਲਿਆ। ਜਿਹੜਾ ਬਿਲਕੁਲ ਜ਼ੀਰੋ ਹੈ, ਜਿਹਨੂੰ ਬਿਲਕੁਲ ਨਾ ਪੜ੍ਹਨਾ ਆਉਂਦਾ ਨਾ ਲਿਖਣਾ ਆਉਂਦਾ, ਉਹ 5 ਜਾਂ 6 ਮਹੀਨੇ ਮੈਕਸਿਮਮ ਇਤਨੇ 'ਚ ਕਰ ਲਵੇਗਾ। ਅੱਗੋਂ ਡਿਪੈਂਡ ਕਰਦਾ ਤੁਸੀਂ ਟਾਈਮ ਕਿੰਨਾ ਦਿੰਦੇ ਹੋ। ਤੇ ਇਸ ਚੀਜ਼ ਤੋਂ ਘਬਰਾਓ ਨਹੀਂ। ਸਿਰਫ ਪਹਿਲੇ ਹਫ਼ਤਾ 10 ਦਿਨ ਉਹ ਮੁਸ਼ਕਲ ਨੇ, ਉਹ ਤੁਸੀਂ ਗੁਜ਼ਾਰ ਲਵੋਗੇ ਤੇ ਅੱਗੋਂ ਤੁਹਾਡਾ ਲਾਇਸੈਂਸ ਕਲੀਅਰ ਹੋ ਜਾਏਗਾ। ਠੀਕ ਹੈ, ਚਲੋ ਜੀ ਸਕੇਦਾ ਵੇਖ ਲੈਂਦੇ ਹਾਂ ਕਿਉਂਕਿ ਵੀਡੀਓ ਫਿਰ ਲੰਬੀ ਹੋ ਜਾਣੀ ਹੈ। ਅੱਛਾ ਜੀ, ਇਹ 320 ਮੀਟਰ ਵਾਲਾ ਇਹ ਵੀ ਤੁਹਾਨੂੰ ਪਤਾ ਹੈ ਕਿ ਇਸ ਪੇਜ ਤੋਂ ਵੀ ਸਵਾਲ ਹੁੰਦੇ ਨੇ। Il segnale raffigurato nel ਨਿਸ਼ਾਨ ਦਿਖਾਇਆ ਗਿਆ indica la distanza, ਕਹਿੰਦਾ ਇਹ ਫਾਸਲਾ ਦੱਸ ਰਿਹਾ dal incrocio ਚੌਕ ਦਾ in cui dovremo obbligatoriamente fermarci, ਜਿੱਥੇ ਅਸਾਂ obbligatoriamente fermarci ਲਾਜ਼ਮੀ ਰੁਕਣਾ ਹੈ। ਫਾਲਸੋ ਜੀ ਇਹ ਕੋਈ ਸਟਾਪ ਦਾ ਨਿਸ਼ਾਨ ਨਹੀਂ, ਇਹ ਦਾਰ ਪ੍ਰੈਸੀਡੈਂਸੀ ਵਾਲਾ ਨਿਸ਼ਾਨ ਹੈ। ਅਗਰ ਸਲੋ ਹੋਣ ਨਾਲ ਕੰਮ ਚੱਲਦਾ ਹੈ ਤਾਂ ਫਿਰ ਸਲੋ ਹੋ ਜਾਓ, ਅਗਲੀ ਗੱਡੀ ਨੂੰ ਪਹਿਲ ਦੇਣੀ ਹੈ। ਤੇ ਅਗਰ ਰੁਕਣਾ ਪੈਂਦਾ ਤਾਂ ਫਿਰ ਰੁਕਣਾ ਵੀ ਹੈ, ਲੇਕਿਨ obbligatoriamente ਨਹੀਂ, ਲਾਜ਼ਮੀ ਨਹੀਂ, ਜ਼ਰੂਰੀ ਨਹੀਂ। ਔਰ obbligatoriamente sempre falso è vero ਕੋਈ। दूसरा velocità consigliata आ गई है। Il segnale raffigurato è ਨਿਸ਼ਾਨ ਦਿਖਾਇਆ ਗਿਆ consente, ਇਜਾਜ਼ਤ ਦਿੰਦਾ ਹੈ sulle strade extraurbane ਸੜਕ ਦੇ ਉੱਤੇ di viaggiare a 70 km all'ora, 70 ਦੀ ਸਪੀਡ ਤੇ ਕਹਿੰਦਾ ਚੱਲਣ ਦੀ ਇਜਾਜ਼ਤ ਦਿੰਦਾ। ਵੇਰੋ ਹੀ ਚੱਲ ਸਕਦੇ ਹੋ 70 ਦੀ, ਕਿਉਂਕਿ ਇਹ ਸਪੀਡ ਦੀ ਸਲਾਹ ਦੇ ਰਿਹਾ, ਲਾਗੂ ਨਹੀਂ ਕਰ ਰਿਹਾ। ਤੀਸਰਾ la distrazione del conducente, ਜਿਹੜਾ ਡਰਾਈਵਰ ਦਾ ਧਿਆਨ ਹਟਦਾ ਹੈ, ਉਹ essere causata, ਕਹਿੰਦੇ ਇਹਦੀ ਵਜ੍ਹਾ ਹੋ ਸਕਦੀ ਹੈ del accensione del cellulare, ਮੋਬਾਈਲ ਦਾ ਆਨ ਹੋਣਾ, ਮੋਬਾਈਲ ਦਾ ਵੱਜਣਾ। ਵੇਰੋ ਜੀ ਇਹ ਵਜ੍ਹਾ ਹੋ ਸਕਦੀ ਹੈ। ਚੌਥਾ nell'incrocio rappresentato nella figura, ਕਹਿੰਦਾ ਜਿਹੜਾ ਚੌਕ ਤਸਵੀਰ ਦਿਖਾਇਆ ਗਿਆ ਇਹਦੇ ਵਿੱਚ i veicoli passano nel seguente ordine, ਗੱਡੀਆਂ ਇਸ ordine ਇਸ ਤਰਤੀਬ ਨਾਲ ਜਾਣਦੀਆਂ CNS। ਫਾਲਸੋ ਜੀ ਤਸਵੀਰ ਹੋ ਚੈੱਕ ਕਰ ਲਵਿਆ। 5 ਨੰਬਰ ਇਹ ਜੀ ਪਨੇਲੋ ਉਦੋਂ ਗੱਡੀ ਦੇ ਪਿੱਛੇ ਲਾਈ ਦੀ ਹੈ ਜਦੋਂ ਗੱਡੀ ਦੇ ਪਿੱਛੇ ਸਮਾਨ ਵਧਿਆ ਹੋਵੇ। Il pannello raffigurato, ਜਿਹੜੀ ਪਨੇਲੋ ਦਿਖਾਈ ਗਈ ਹੈ identifica, ਇਹ ਪਹਿਚਾਨ ਕਰਵਾਉਂਦਾ ਹੈ, ਸ਼ਨਾਖਤ ਕਰਵਾਉਂਦੀ ਹੈ gli autocarri, ਟਰੱਕਾਂ ਦੀ specializzati, ਜਿਹੜੇ ਸਪੈਸ਼ਲ ਨੇ per il trasporto di materiali di costruzione, ਕੰਸਟਰਕਸ਼ਨ ਦਾ ਸਮਾਨ ਲੈ ਕੇ ਜਾਣੇ ਵਾਸਤੇ। ਫਾਲਸੋ ਜੀ ਇਹ ਕੋਈ ਵੀ ਗੱਡੀ ਹੈ ਜਿਹਦੇ ਪਿੱਛੇ ਸਮਾਨ ਵਧੇ ਹੈ, ਇਹ ਪਿੱਛੇ ਲਾਈ ਦੀ ਹੈ। ਕੋਈ ਇਹ ਨਹੀਂ ਕਿ ਕੰਸਟਰਕਸ਼ਨ ਦਾ ਸਮਾਨ ਲੈ ਕੇ ਜਾ ਰਹੇ ਨੇ ਸਿਰਫ ਉਹਨਾਂ ਪਿੱਛੇ ਲੱਗਣੀ ਹੈ। 6 ਨੰਬਰ quando si deve far salire o scendere, ਕਹਿੰਦਾ ਜਦੋਂ ਬਿਠਾਣਾ ਜੇ ਜਾਂ scendere ਉਤਾਰਨਾ ਜੇ un bambino dal veicolo, ਗੱਡੀ ਤੋਂ ਬੱਚਾ, ਇਹ opportuno, ਕਹਿੰਦਾ ਤੁਹਾਨੂੰ ਚਾਹੀਦਾ ਕਿ vi sia il controllo di un adulto, ਕਿ ਕੋਈ adulto, ਕੋਈ ਵੱਡਾ ਬੰਦਾ ਚੈੱਕ ਕਰੇ। ਵੇਰੋ ਜੀ 7 ਨੰਬਰ per diminuire il rumore, ਕਹਿੰਦਾ ਸ਼ੋਰ ਨੂੰ ਘਟਾਉਣੇ ਵਾਸਤੇ non si deve accelerare, ਕਹਿੰਦਾ ਰੇਸ ਨਹੀਂ ਦੇਣੀ quando il veicolo è fermo, ਜਦੋਂ ਗੱਡੀ ਰੁਕੀ ਹੈ। ਵੇਰੋ 8 ਨੰਬਰ ਕੁਨੇਤਾ ਆ ਗਿਆ ਜੀ। il segnale raffigurato preannuncia, ਨਿਸ਼ਾਨ ਦੱਸ ਰਿਹਾ un tratto di strada, ਇੱਕ ਸੜਕ ਦਾ ਹਿੱਸਾ ਕਿ potrebbe allagarsi, ਜਿੱਥੇ allagarsi ਹੋ ਸਕਦਾ, ਮਤਲਬ ਪਾਣੀ ਇਕੱਠਾ ਹੋ ਸਕਦਾ ਹੈ in caso di forte pioggia, ਜ਼ਿਆਦਾ ਬਾਰਿਸ਼ ਦੇ ਵਿੱਚ। ਵੇਰੋ ਜੀ ਕਿਉਂਕਿ ਨੀਵੀਂ ਜਗ੍ਹਾ ਵੇ, ਬਾਰਿਸ਼ ਹੋ ਜ਼ਿਆਦਾ ਹੋਵੇ ਤੇ ਪਾਣੀ ਜਮ੍ਹਾਂ ਹੋ ਸਕਦਾ ਹੈ। 9 ਨੰਬਰ ਮੋਟਰਸਾਈਕਲ ਨਾਲ ਚੱਲਣਾ ਮਨਾ ਹੈ। ਅੱਛਾ ਜੀ ਇਹ ਮੈਂ ਨੋਟ ਪਿਆ ਕਰਨਾ ਕਿ ਜਿਹੜੇ ਇਹ 12ਵੇਂ ਮਹੀਨੇ ਦੇ ਵਿਸਕੇ ਦੇ ਹੁਣ ਸ਼ੁਰੂ ਕੀਤੇ ਨਾ, 2-3 ਦਿਨ ਹੋਏ ਨੇ, ਜਿਹੜੇ ਵਿਸਕੇ ਦੇ ਅਪਲੋਡ ਕੀਤੇ ਨੇ ਉਹਨਾਂ ਦੇ ਵਿੱਚ ਇਹ ਨਿਸ਼ਾਨ ਜਿਹੜਾ ਕਾਫੀ ਦਫਾ ਆ ਚੁੱਕਿਆ ਹੈ। ਠੀਕ ਹੈ, ਇਸ ਵਾਸਤੇ ਮੋਟਰਸਾਈਕਲ ਵਾਲਾ ਵੀ ਇਹ ਵੀ ਪੇਜ ਕਲੀਅਰ ਕਰ ਲੈਣਾ। il segnale raffigurato, ਨਿਸ਼ਾਨ ਦਿਖਾਇਆ ਗਿਆ
vieta il transito ਚੱਲਣੇ ਤੋਂ ਮਨਾ ਕਰਦਾ ਹੈ ਆਈ ਮੋਟੋਚਿਕਲੀ ਮੋਟਰਸਾਈਕਲਾਂ ਨੂੰ ਦੀ qualsiasi cilindrata ਕਹਿੰਦਾ ਹੈ ਮੋਟਰਸਾਈਕਲ ਕਿਸੇ ਵੀ ਸੀਸੀ ਦਾ ਹੈ ਉਹਨਾਂ ਨੂੰ ਚੱਲਣੇ ਤੋਂ ਮਨਾ ਕਰਦਾ ਵੇਰੋ 10 ਨੰਬਰ ਅੱਛਾ ਜੀ ਇਹ ਕ੍ਰਾਸ ਦਾ ਨਿਸ਼ਾਨ ਆ ਗਿਆ ਕਿੱਥੇ ਹੁੰਦਾ ਫਾਟਕ ਤੋਂ ਪਹਿਲਾਂ ਹੁੰਦਾ La segnaletica rappresentata in figura da ਨਿਸ਼ਾਨ ਤਸਵੀਰ ਦਿਖਾਇਆ ਗਿਆ serve ਕਹਿੰਦਾ ਇਹ ਚਾਹੀਦਾ ਹੁੰਦਾ ਹੈ ad avvertire i conducenti ਡਰਾਈਵਰਾਂ ਨੂੰ ਇਤਲਾਹ ਦੇਣੇ ਦੇ ਵਾਸਤੇ ਦੱਸਣੇ ਦੇ ਵਾਸਤੇ ਕਿ ਸੀ ਇਹ vicini ad un passaggio a livello ਵਿੱਚ ਤੁਸੀਂ ਫਾਟਕ ਦੇ ਨਜ਼ਦੀਕ ਹੋ con barriere ਜਿਹੜਾ ਬੈਰੀਅਰ ਦੇ ਨਾਲ ਹੈ ਵੇਰੋ ਜੀ 11 ਨੰਬਰ ਜੀ ਸੈਂਸੋ ਵਿਏਤਾto ਹੈ ਮਤਲਬ ਇਹ ਸਾਈਡ ਤੋਂ ਤੁਸੀਂ ਐਂਟਰ ਨਹੀਂ ਹੋ ਸਕਦੇ ਲੇਕਿਨ ਜਿਹੜਾ ਥੱਲੇ ਬੱਸ ਦਾ ਨਿਸ਼ਾਨ ਲੱਗਿਆ ਹੈ ਚੇਤੋ ਉੱਤੇ ਲਿਖਿਆ ਹੈ ਇਹਦਾ ਮਤਲਬ ਹੈ ਵੀ ਸਾਰੀਆਂ ਗੱਡੀਆਂ ਦਾ ਐਂਟਰ ਹੋਣਾ ਮਨਾ ਹੈ ਸਿਵਾਏ ਬੱਸ ਦੇ ਮਤਲਬ ਬੱਸ ਤੇ ਇਹ ਨਿਸ਼ਾਨ ਲਾਗੂ ਨਹੀਂ ਹੁੰਦਾ Il segnale in figura ਦਾ ਨਿਸ਼ਾਨ ਤਸਵੀਰ ਦੇ ਵਿੱਚ consente ਇਜਾਜ਼ਤ ਦਿੰਦਾ ਹੈ accesso ਐਂਟਰ ਹੋਣੇ ਦੀ solo agli autobus ਸਿਰਫ ਬੱਸਾਂ ਨੂੰ ਵੇਰੋ ਜੀ ਕਿਉਂਕਿ ਇਹ ਨਿਸ਼ਾਨ ਬੱਸ ਵਾਸਤੇ ਨਹੀਂ ਸਿਰਫ ਬੱਸ ਹੀ ਐਂਟਰ ਹੋ ਸਕਦੀ ਬਾਕੀ ਕੋਈ ਗੱਡੀ ਐਂਟਰ ਨਹੀਂ ਹੋ ਸਕਦੀ 12 ਨੰਬਰ quando ad un incrocio urbano ਕਹਿੰਦਾ ਜਦੋਂ ਉਰਬਾਨੋ ਚੌਕ ਹੈ al segnale di via libera ਵੀ ਇਸ਼ਾਰਾ ਹੋ ਗਿਆ via libera ਦਾ ਵੀ ਜਾ ਸਕਦੇ ਮਤਲਬ ਇਸ਼ਾਰਾ ਵੇਰਦੇ ਹੋ ਗਿਆ il veicolo che precede ਵੀ ਜਿਹੜੇ ਸਾਡੇ ਅੱਗੇ ਗੱਡੀ ਏ ਤਰਦਾ ਲੇਟ ਹੋ ਜਾਂਦੀ ਏ ਆ riprendere la marcia ਉਹਨੂੰ ਦੁਬਾਰਾ ਚੱਲਣੇ ਵਿੱਚ ਇਹ opportuno ਫਿਰ ਕਹਿੰਦਾ ਤੁਹਾਨੂੰ ਚਾਹੀਦਾ ਹੈ attendere ਵਿੱਚ ਤੁਸੀਂ ਇੰਤਜ਼ਾਰ ਕਰੋ pazientemente ਸਬਰ ਦੇ ਨਾਲ la ripresa della marcia ਉਹਦੇ ਦੁਬਾਰਾ ਚੱਲਣੇ ਦਾ ਵੇਰੋ ਜੀ ਮਸਲਨ ਅਸੀਂ ਰੁਕੇ ਆ ਇਸ਼ਾਰੇ ਤੇ ਰੁਕ ਗਿਆ ਇਸ਼ਾਰਾ ਰੋਸੋ ਸੀ ਸਾਡੇ ਅੱਗੇ ਗੱਡੀ ਏ ਇਸ਼ਾਰਾ ਵੇਰਦੇ ਹੋ ਗਿਆ ਜਿਹੜੀ ਸਾਡੇ ਅੱਗੇ ਗੱਡੀ ਏ ਉਹਨੂੰ ਚੱਲਣੇ ਵਿੱਚ ਥੋੜੀ ਲੇਟ ਹੋ ਜਾਂਦੀ ਹੈ ਤੇ ਕਹਿੰਦਾ ਉਦੋਂ ਫਿਰ ਸਬਰ ਕਰਨਾ ਉਹਦੇ ਦੁਬਾਰਾ ਚੱਲਣ ਦਾ ਇੰਤਜ਼ਾਰ ਕਰਨਾ ਹੈ 13 ਨੰਬਰ la apertura di un sportello del veicolo ਕਹਿੰਦਾ ਜਿਹੜਾ ਗੱਡੀ ਦਾ ਇੱਕ ਦਰਵਾਜ਼ਾ ਖੁੱਲਿਆ ਹੈ dal lato del marciapiede ਫੁੱਟਪਾਥ ਦੀ ਤਰਫ comporta obbligo ਕਹਿੰਦਾ ਇਹਦੇ ਨਾਲ ਇਹ ਵੀ ਚੀਜ਼ obbligo ਲਾਗੂ ਹੈ di attivare indicatore di direzione ਵਿੱਚ ਤੁਸੀਂ ਡਾਇਰੈਕਸ਼ਨ ਵਾਲਾ ਇਸ਼ਾਰਾ ਵੀ ਆਨ ਕਰੋ ਦਾ quel lato ਉਸ ਸਾਈਡ ਦਾ ਮਤਲਬ ਜਿਹੜੀ ਸਾਈਡ ਦਾ ਦਰਵਾਜ਼ਾ ਖੁੱਲਿਆ ਹੈ ਕਹਿੰਦਾ ਉਸ ਸਾਈਡ ਦਾ ਇਸ਼ਾਰਾ ਵੀ ਆਨ ਕਰੋ ਫਾਲਸੋ 14 ਨੰਬਰ Se il veicolo è dotato di airbag ਕਹਿੰਦਾ ਅਗਰ ਗੱਡੀ ਨੂੰ 에ਅਰਬੈਗ ਲੱਗੇ ਨੇ frontali ਸਾਹਮਣੇ ਵਾਲੇ e laterali ਤੇ ਸਾਈਡ ਵਾਲੇ si può fare a meno di allacciare la cintura di sicurezza ਕਹਿੰਦਾ ਬੈਲਟ ਦਾ ਫਿਰ ਘੱਟ ਇਸਤੇਮਾਲ ਕਰ ਸਕਦੇ ਮਤਲਬ ਬੈਲਟ ਇਸਤੇਮਾਲ ਨਾ ਕਰੋ ਫਾਲਸੋ 15 ਨੰਬਰ durante la guida ਕਹਿੰਦਾ ਡਰਾਈਵਿੰਗ ਦੇ ਦੌਰਾਨ si devono usare gli occhiali da vista ਨਜ਼ਰ ਵਾਲੀ ਐਨਕ ਯੂਜ਼ ਕਰਨੀ ਜੇ o le lenti a contatto ਜਾਂ ਲੈਂਸ ਯੂਜ਼ ਕਰਨੇ ਜੇ se nella patente ਅਗਰ ਲਾਇਸੈਂਸ ਦੇ ਵਿੱਚ si trova indicato tale obbligo ਕਹਿੰਦਾ ਅਗਰ ਲਾਇਸੈਂਸ ਦੇ ਵਿੱਚ ਦੱਸਿਆ ਗਿਆ ਹੈ tale obbligo ਭਈਆ ਇਹ obbligo ਹੈ ਤੇ ਫਿਰ ਤੁਸੀਂ ਇਹ ਐਨਕ ਜਾਂ ਲੈਂਸ ਯੂਜ਼ ਕਰਨੇ ਨੇ ਵੇਰੋ ਜੀ 16 ਨੰਬਰ non tutti i tipi di veicoli possono circolare in autostrada ਕਹਿੰਦਾ ਸਾਰੀ ਕਿਸਮ ਦੀਆਂ ਗੱਡੀਆਂ ਆਟੋਸਟਰਾਦੇ ਉੱਤੇ ਨਹੀਂ ਚੱਲ ਸਕਦੀਆਂ ਵੇਰੋ ਜੀ ਹਰ ਗੱਡੀ ਨੂੰ ਆਟੋਸਟਰਾਦੇ ਉੱਤੇ ਚੱਲਣ ਦੀ ਇਜਾਜ਼ਤ ਨਹੀਂ 17 ਨੰਬਰ ਪੈਦਲ ਦਾ ਰਸਤਾ ਸੀ ਔਰ ਨਾਲ ਹੀ ਉਹਦੇ ਸਾਈਕਲ ਦਾ ਰਸਤਾ ਸੀ ਠੀਕ ਹੈ ਮਿਕਸ ਨਹੀਂ ਸੀ ਪੈਦਲ ਦਾ ਤੇ ਨਾਲ ਸਾਈਕਲ ਦਾ ਹੁਣ ਇਹਨਾਂ ਦੋਵਾਂ ਦੇ ਰਸਤੇ ਖਤਮ ਹੋ ਗਏ ਨੇ ਨਿਸ਼ਾਨ ਉੱਥੇ ਲੱਗੇ ਹੈ il segnale raffigurato ਨਿਸ਼ਾਨ ਦਿਖਾਇਆ ਗਿਆ ਹੈ vieta ai pedoni ਪੈਦਲ ਨੂੰ ਮਨਾ ਕਰਦਾ ਹੈ di entrare ਐਂਟਰ ਹੋਣੇ ਤੋਂ nelle ore notturne ਰਾਤ ਦੇ ਟਾਈਮ ਦੇ ਫਾਲਤੂ ਜੀ ਕੋਈ ਮਨਾ ਨਹੀਂ ਕਰਦਾ ਸਿਰਫ ਇਹੀ ਦੱਸ ਰਿਹਾ ਕਿ ਜਿਹੜਾ ਰਸਤਾ ਸੀ ਇਹਨਾਂ ਵਾਸਤੇ ਉਹ ਖਤਮ ਹੋ ਗਿਆ 18 ਨੰਬਰ ਦੀ ਇਸ਼ਾਰੇ ਆ ਗਏ ਨੇ la luce gialla lampeggiante del tipo A in figura ਕਹਿੰਦੇ ਜਿਹੜੀ ਇਹ ਲਾਈਟ ਹੈ ਤਸਵੀਰ ਦੇ ਵਿੱਚ ਇਹ un semaforo per i veicoli ਕਹਿੰਦਾ ਇਸ਼ਾਰਾ ਹੈ ਗੱਡੀਆਂ ਵਾਸਤੇ in servizio di linea per trasporto di persone ਜਿਹੜੀਆਂ ਪਬਲਿਕ ਟਰਾਂਸਪੋਰਟ ਵਾਸਤੇ ਹੁੰਦੀਆਂ ਨੇ ਫਾਲਸੋ 19 ਨੰਬਰ ਜੀ ਵੈਲੋਚਿਟà ਮਾਸਿਮਾ ਜਿਹੜੇ ਨਿਸ਼ਾਨ ਨੇ ਇਹ ਗੱਡੀਆਂ ਦੇ ਪਿੱਛੇ ਲੱਗੇ ਹੁੰਦੇ ਨੇ ਜਿਹੜੀਆਂ 3.5 ਟਨ ਤੋਂ ਵੱਡੀਆਂ ਗੱਡੀਆਂ ਹੁੰਦੀਆਂ ਨੇ ਤੇ ਉਹਨਾਂ ਗੱਡੀਆਂ ਤੇ ਇਹ ਸਪੀਡ ਲਾਗੂ ਹੁੰਦੀ ਹੈ ਜਿਨ੍ਹਾਂ ਦੇ ਪਿੱਛੇ ਲੱਗੀ ਹੁੰਦੀ ਹੈ I contrassegni rappresentati in figura ਜਿਹੜੇ ਨਿਸ਼ਾਨ ਤਸਵੀਰ ਦਿਖਾਏ ਗਏ ਨੇ indicano le velocità massime ਕਹਿੰਦੇ ਮੈਕਸਿਮਮ ਸਪੀਡ ਦੱਸ ਰਹੇ ਨੇ consentite ਜਿਹਦੀ ਇਜਾਜ਼ਤ ਹੈ al veicolo ਗੱਡੀ ਨੂੰ sul quale sono applicati ਜਿਹਦੇ ਉੱਤੇ ਲੱਗੀਆਂ ਨੇ ਵੇਰੋ ਜੀ 20 ਨੰਬਰ quando si vuole svoltare a destra ਜਦੋਂ ਸੱਜੇ ਮੁੜਨਾ ਚਾਹੁੰਦੇ ਹੋ è necessario ਕਹਿੰਦਾ ਜ਼ਰੂਰੀ ਹੈ ਲਾਜ਼ਮੀ ਹੈ portarsi in vicinanza del centro dell'incrocio ਵੀ ਆਪਣੇ ਆਪ ਨੂੰ ਚੌਕ ਦੇ ਸੈਂਟਰ ਵਿੱਚ ਲੈ ਜਾਓ ਫਾਲਤੂ ਜੀ ਅਗਰ ਇਹ ਚੌਕ ਵਿੱਚੋਂ ਸੱਜੇ ਮੁੜਨਾ ਹੋਵੇ ਸੈਂਟਰ ਵੱਲ ਜਾਣ ਦੀ ਜ਼ਰੂਰਤ ਹੀ ਨਹੀਂ 21 ਨੰਬਰ i conducenti dei fuoristrada ਕਹਿੰਦਾ ਜਿਹੜੇ fuoristrada ਗੱਡੀ ਦੇ ਡਰਾਈਵਰ ਨੇ ਜਿਹੜੀ SUV ਗੱਡੀ ਹੁੰਦੀ ਹੈ devono considerare ਕਹਿੰਦੇ ਉਹ ਖਿਆਲ ਕਰ ਲੈਣ
i gravi danni ਵੀ ਜ਼ਿਆਦਾ ਨੁਕਸਾਨ ਦੇ ਸਕਦੀ ਹੈ ਗੱਡੀ che i paraurti sporgenti ਜਿਹੜਾ ਇਹਦਾ ਬੰਪਰ ਵਧੇ ਹੈ ਇਹ rafforzati del proprio mezzo ਵੀ ਸਾਡੀ ਗੱਡੀ ਦਾ ਬੰਪਰ ਮਜ਼ਬੂਤ ਵੀ ਹੈ ਉਹ ਜ਼ਿਆਦਾ ਨੁਕਸਾਨ ਦੇ ਸਕਦਾ ਹੈ possono determinare nel caso ਉਦੋਂ di impatto con veicoli più piccoli ਜਦੋਂ ਛੋਟੀਆਂ ਗੱਡੀਆਂ ਦੇ ਨਾਲ ਇੰਪੈਕਟ ਹੁੰਦੀ ਹੈ ਟੱਕਰ ਲੱਗਦੀ ਹੈ ਵੇਰੋ ਦੀ 22 ਨੰਬਰ un autoveicolo ਕਹਿੰਦਾ ਇੱਕ ਗੱਡੀ per poter circolare ਕਹਿੰਦੇ ਚੱਲਣੇ ਦੇ ਲਈ deve essere munito ਉਹਨੂੰ ਮੌਜੂਦ ਹੋਣਾ ਚਾਹੀਦਾ ਜਾਂ ਉਹਦੇ ਵਿੱਚ ਹੋਣਾ ਚਾਹੀਦਾ del segnale mobile di pericolo triangle ਨਿਸ਼ਾਨ ਜਿਹੜਾ ਵੇਰੋ ਅੱਛਾ ਅੱਗੇ ਉਹਨੂੰ ਬ੍ਰੈਕਟ ਵਿੱਚ ਦੱਸਿਆ triangolo ਬ੍ਰੈਕਟ ਦੇ ਵਿੱਚ ਆਵੇ ਤੇ ਵੇਰੋ ਇਹ ਬ੍ਰੈਕਟ ਤੋਂ ਬਾਹਰ ਆਵੇ ਤੇ ਫਾਲਸੋ ਹੈ ਇਹ ਜਿਹੜਾ ਹੈ ਨਾ segnale mobile di pericolo ਇਹ ਵੀ triangle ਨੂੰ ਯਾਦ ਨੇ ਠੀਕ ਹੈ 3 ਨੰਬਰ La responsabilità civile, canali civile connessa e da tallek samban al sinistro stradale road accident ਦੇ ਨਾਲੇ ਇਹ esclusa ਤੇ ਕਹਿੰਦਾ ਇਹ ਖਤਮ ਹੋ ਜਾਏਗੀ civile ਜਿਹੜੀ ਹੈ in caso di morte del danneggio ਉਹ ਸੂਰਤ ਜਦੋਂ ਡੈਥ ਹੋ ਜਾਵੇ ਮਰ ਜਾਵੇ del danneggio ਜਿਹਦਾ ਨੁਕਸਾਨ ਹੋਇਆ ਹੈ ਫਾਲਸੋ 26 ਨੰਬਰ dritto di precedenza ਨਿਸ਼ਾਨ ਆ ਗਿਆ il segnale raffigurato ਨਿਸ਼ਾਨ ਦਿਖਾਇਆ ਗਿਆ ਹੈ ਇਹ un segnale di prescrizione ਕਹਿੰਦਾ ਨਿਸ਼ਾਨ ਹੈ ਪਾਬੰਦੀ ਦਾ ਵੇਰੋ ਜਿਹੜੇ ਪ੍ਰੈਸੀਡੈਂਸ ਵਾਲੇ ਨਿਸ਼ਾਨ ਨੇ ਇਹ ਵੀ ਪਾਬੰਦੀ ਵਿੱਚ ਆਉਂਦੇ ਨੇ ਪ੍ਰੈਸੀਡੈਂਸ ਵਾਲੇ ਪਾਬੰਦੀ ਚ ਆ ਗਏ ਦਿਵੇਤ ਵਾਲੇ ਪਾਬੰਦੀ ਚ ਆ ਗਏ ਓਬਲੀਗ ਵਾਲੇ ਇਹ ਵੀ ਪਾਬੰਦੀ ਵਿੱਚ ਨੇ ਠੀਕ ਹੈ ਇਹਨਾਂ ਦੀ ਗਲਤੀ ਹੋਈ ਨਾ ਫਾਲਸੂ ਕਿਤੇ ਲੇਕਿਨ ਵੇਰੋ ਹੈ 5 ਨੰਬਰ ਜੀ ਤੁਰਨਾਂਤੇ ਵਿੱਚ ਜਦੋਂ ਇਸ ਤਰ੍ਹਾਂ ਪਨੇਲੋ ਆ ਜਾਵੇ ਤੁਰਨਾਂਤੇ ਲਿਖਿਆ ਉੱਤੇ ਨੰਬਰ ਲਿਖਿਆ ਇਹਦਾ ਮਤਲਬ ਅੱਗੇ ਹੋਰ ਵੀ ਮੋੜ ਆਉਣੇ ਨੇ Il pannello raffigurato di pannello ਦਿਖਾਈ ਗਈ ਹੈ in una serie di tornanti ਕਹਿੰਦਾ serie di tornanti ਮਤਲਬ ਮੋੜਾਂ ਦੀ ਸੀਰੀਜ਼ ਵਿੱਚ ਜ਼ਿਆਦਾ ਮੋੜ ਨੇ ne indica il numero progressivo ਤੇ ਕਹਿੰਦਾ ਇਹ ਨੰਬਰ ਦੱਸ ਰਿਹਾ progressivo ਅੱਗੇ ਵਧਣੇ ਵਾਲਾ ਮਤਲਬ ਹੈ ਕਿ ਅੱਗੇ 2 ਹੋਵੇਗਾ ਫਿਰ 3 ਹੋਵੇਗਾ ਇਸ ਤਰ੍ਹਾਂ ਵਧਣ ਦੇ ਨੰਬਰ 26 ਨੰਬਰ lo spazio totale di arresto ਦੀ ਟੋਟਲ ਰੁਕਣੇ ਵਾਲੀ ਜਗ੍ਹਾ non dipende ਕਹਿੰਦਾ ਡਿਪੈਂਡ ਨਹੀਂ ਕਰਦੀ dalla velocità ਸਪੀਡ ਤੇ ਫਾਲਤੂ ਡਿਪੈਂਡ ਕਰਦੀ ਹੈ 27 ਨੰਬਰ il sorpasso in autostrada ਜਿਹੜਾ ਆਟੋਸਟਰਾਦਾ ਵਿੱਚ ਓਵਰਟੇਕ ਹੈ può essere motivo di incidente ਕਹਿੰਦਾ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦਾ ਹੈ se il forte vento laterale ਅਗਰ ਸਾਈਡਾਂ ਤੋਂ ਤੇਜ਼ ਹਵਾ ਲੱਗਦੀ ਹੈ ਪਈ compromette ਤੇ ਤੁਸੀਂ ਕੰਪਰੋਮਾਈਜ਼ ਕਰ ਲੈਂਦੇ ਹੋ la stabilità dei veicoli ਗੱਡੀ ਦੇ ਸਟੇਬਲ ਹੋਣੇ ਦੇ ਵਿੱਚ ਵੇਰੋ ਜੀ ਅਗਰ ਸਾਈਡਾਂ ਤੋਂ ਤੇਜ਼ ਹਵਾ ਹੈ ਗੱਡੀ ਡੋਲਦੀ ਹੈ ਫਿਰ ਵੀ ਤੁਸੀਂ ਇਹ ਚੀਜ਼ ਨੂੰ ਆਖਦੇ ਹੋ ਕੋਈ ਨਹੀਂ ਮੈਂ ਓਵਰਟੇਕ ਕਰ ਲਵਾਂਗਾ ਤੇ ਇਹ ਵੀ ਇੱਕ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ 28 ਨੰਬਰ durante la marcia ਕਹਿੰਦਾ ਚਲਦਿਆਂ ਹੋਇਆਂ ਫੌਰੀ ਦੇ ਚੈਂਟਰੀ ਅਬਿਤਾਤੀ ਆਬਾਦੀ ਤੋਂ ਬਾਹਰ ਸ਼ਹਿਰ ਪਿੰਡ ਤੋਂ ਬਾਹਰ ਇਹ ਓਬਲੀਗਾਟੋਰੀਓ ਲਾਜ਼ਮੀ ਹੈ fare uso delle luci anablianti ਲਾਈਟਾਂ ਦਾ ਇਸਤੇਮਾਲ ਕਹਿੰਦਾ ਜ਼ਰੂਰੀ ਹੈ sia di giorno che di notte ਕਹਿੰਦਾ ਦਿਨ ਜਾਂ ਰਾਤ ਵੇਰੋ ਜੀ anablianti ਦਿਨ ਹੋਵੇ ਰਾਤ ਹੋਵੇ ਤੁਸੀਂ ਇਸਤੇਮਾਲ ਕਰਨੀਆਂ ਨੇ 29 ਨੰਬਰ se un ferito della strada ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ ਇਹ in stato di incoscienza ਤੇ ਬੇਹੋਸ਼ੀ ਦੀ ਹਾਲਤ ਵਿੱਚ può essere mosso ਕਹਿੰਦਾ ਤੁਸੀਂ ਉਹਨੂੰ ਹਟਾ ਸਕਦੇ ਹੋ solo ਸਿਰਫ se si è certi ਅਗਰ ਤੁਹਾਨੂੰ ਯਕੀਨ ਹੋਵੇ ਕਿ non abbia traumi alla colonna vertebrale ਵੀ ਉਹਨੂੰ ਕੋਈ traumi ਨਹੀਂ ਲੱਗੀ ਸੱਟ ਨਹੀਂ ਲੱਗੀ colonna vertebrale ਰੀੜ੍ਹ ਦੀ ਹੱਡੀ ਤੇ ਵੇਰੋ ਜੀ ਅਗਰ ਸੜਕ ਉੱਤੇ ਕੋਈ ਜ਼ਖਮੀ ਹੈ ਉਹਨੂੰ ਸਿਰਫ ਤੁਸੀਂ ਇੱਕ ਸੂਰਤ ਵਿੱਚ ਸੜਕ ਤੋਂ ਹਟਾ ਸਕਦੇ ਹੋ ਮਤਲਬ ਅਗਰ ਤੁਸੀਂ ਉਹਨੂੰ ਸਾਈਡ ਤੇ ਕਰਨਾ ਸੜਕ ਤੋਂ ਪਹਿਲਾਂ ਉਹਨੂੰ ਕੋਈ ਚੀਜ਼ ਪੁੱਛ ਲੈਣੀ ਹੈ ਕਿ ਤੈਨੂੰ ਇਹ ਰੀੜ੍ਹ ਦੀ ਹੱਡੀ ਤੇ ਸੱਟ ਤੇ ਨਹੀਂ ਲੱਗੀ ਅਗਰ ਉਹ ਕਹੇ ਕਿ ਰੀੜ੍ਹ ਦੀ ਹੱਡੀ ਤੇ ਸੱਟ ਲੱਗੀ ਹੈ ਫਿਰ ਉਹਨੂੰ ਉੱਥੋਂ ਨਹੀਂ ਹਟਾਉਣਾ ਉਹਨੂੰ ਛੇੜਨਾ ਹੀ ਨਹੀਂ ਠੀਕ ਹੈ ਉਹਨੂੰ ਖਿੱਚਣ ਦੀ ਕੋਸ਼ਿਸ਼ ਨਹੀਂ ਕਰਨੀ 3 ਨੰਬਰ la marmita deteriorata ਜਿਹੜਾ ਕਹਿੰਦਾ ਖਰਾਬ ਸਿਲੰਸਰ ਹੈ ਮਤਲਬ ਟੁੱਟਿਆ ਕਹਿ ਲਓ aumenta ਕਹਿੰਦਾ ਇਹ ਵਧਾਵੇਗਾ inquinamento acustico noise pollution ਵਧਾਵੇਗਾ ਸੌਖੇ ਲਫ਼ਜ਼ਾਂ ਕਹਿੰਦਾ ਸ਼ੋਰ ਵਧਾਵੇਗਾ ਸ਼ੋਰ ਜ਼ਿਆਦਾ ਕਰੇਗਾ prodotto dai veicoli a motore ਜਿਹੜੀਆਂ ਇੰਜਨ ਵਾਲੀਆਂ ਗੱਡੀਆਂ ਬਣਾਉਂਦੀਆਂ ਨੇ ਵੇਰੋ ਜੀ ਕਿਉਂਕਿ ਅਗਰ ਸਿਲੰਸਰ ਖਰਾਬ ਹੈ ਤੁਹਾਡਾ ਟੁੱਟੇ ਹੈ ਤੇ ਗੱਡੀ ਦੀ ਆਵਾਜ਼ ਜ਼ਿਆਦਾ ਆਵੇਗੀ ਉਹਦੇ ਨਾਲ ਕੀ ਹੋਵੇਗਾ inquinamento acustico ਜਿਹੜੀ ਨੋਇਜ਼ ਪੋਲੂਸ਼ਨ ਹੈ ਸ਼ੋਰ ਹੈ aumenta ਹੋਵੇਗਾ ਵਧੇਗਾ ਵੇਰੋ